ਉਹ ਨਾਰੇ ਉਹ ਚਮਕ ਜਿਹੜੀ ਜਲਸਿਆਂ ਦੇ ਵਿੱਚ ਤਾਂ ਬਹੁਤ ਰੋਸ਼ਨ ਲੱਗਦੀ ਹੈ ਲੇਕਿਨ ਜ਼ਮੀਨ ਤੇ ਉੱਤੇ ਉਤਰਦੇ ਹੀ ਨੇਰਾ ਛਾ ਜਾਂਦਾ। ਨਰਿੰਦਰ ਮੋਦੀ ਬਾਰ-ਬਾਰ ਕਹਿ ਚੁੱਕੇ ਹੈ ਤਰੱਕੀ, ਡਿਜੀਟਲ ਇਨਕਲਾਬ ਤੇ ਰੋਜ਼ਗਾਰ। ਜਿਹੜਾ ਸਾਦਾ ਮਜ਼ਦੂਰ ਸੋਚਦਾ ਸੀ ਕਿ ਨਾਰਿਆਂ ਦਾ ਕੋਈ ਜਾਦੂ ਹੋਏਗਾ ਮਗਰ ਜ਼ਮੀਨ ਦੇ ਉੱਤੇ ਕੁਝ ਨਹੀਂ ਲੱਭਦਾ। ਯਾਨੀ ਜਲਸੇ ਦੇ ਬੈਨਰਸ ਤੇ ਜ਼ਮੀਨ ਦੇ ਉੱਤੇ ਹਕੀਕਤ ਆਪਸ ਵਿੱਚ ਮਿਲਦੇ ਹੀ ਨਹੀਂ ਪਏ। ਜਗ੍ਹਾ ਜਗ੍ਹਾ ਦਾਅਵੇ ਕੀਤੇ ਜਾਂਦੇ ਨੇ, ਬੈਨਰਸ ਲਾਏ ਜਾਂਦੇ ਨੇ ਮਗਰ ਆਵਾਮ ਦੀ ਝੋਲੀ ਜਿਹੜੀ ਹੈ ਉਹ ਖਾਲੀ ਦੀ ਖਾਲੀ ਹੈ। ਇਲੈਕਸ਼ਨ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਬਕਾਇਦਾ ਬੰਦੇ ਹਾਇਰ ਕੀਤੇ ਹੁੰਦੇ ਆ ਕਿ VOTING ਕਿੱਦਾਂ ਕਰਾਣੀ ਹੈ। ਭਾਰਤ ਦੇ ਵਿੱਚ ਡੰਡੇ ਦੇ ਜ਼ੋਰ ਤੇ VOTING ਵੀ ਹੁੰਦੀ। ਦੱਸਿਆ ਜਾਂਦਾ ਹੈ ਕਿ ਡਿਜੀਟਲ ਰਸਾਈ ਵੱਧ ਗਈ ਹੈ, ਪਿੰਡਾਂ ਵਿੱਚ ਇੰਟਰਨੈਟ ਆ ਗਿਆ, ਕਨੈਕਟੀਵਿਟੀ ਵੱਧਦੀ ਪਈ ਹੈ। ਡਿਜੀਟਲ ਕਨੈਕਸ਼ਨ ਜਦੋਂ ਤੱਕ ਹਕੀਕੀ ਮੁਆਸ਼ੀ ਮੌਕੇ ਵਿੱਚ ਤਬਦੀਲ ਨਾ ਹੋਵੇ ਉਹ ਸਿਰਫ ਔਰ ਸਿਰਫ ਇੱਕ ਖੁਸ਼ਨੁਮਾ ਨੰਬਰ ਰਹਿੰਦਾ ਹੈ। ਜਦੋਂ ਕੋਈ ਤੁਹਾਨੂੰ ਇਹ ਕਹੇ ਨਾ ਕਿ ਸਭ ਦਾ ਸਾਥ ਤੇ ਫਿਰ ਉਹਨੂੰ ਪੁੱਛੋ ਕਿਹੜਾ ਸਾਥ, ਕਿੱਥੇ ਦੇ ਰੋਜ਼ਗਾਰ, ਕਿੱਥੇ ਹੈ ਸਕੂਲਾਂ ਵਿੱਚ ਬਿਹਤਰੀ, ਕਿੱਥੇ ਕਿਸਾਨਾਂ ਨੂੰ ਉਹਦਾ ਹੱਕ ਮਿਲਦਾ ਪਿਆ। ਹੁਣ ਜ਼ਰਾ ਸੋਚ ਸਮਝ ਕੇ ਵੋਟ ਕਾਸਟ ਕਰਿਓ, ਆਪਣੇ ਹਕੂਕ ਵਾਸਤੇ ਨਿਕਲਿਓ। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं थोड़ी मेज़बान शमाइला नियाज़। मेरा अज दा व्लॉग खास करके जिन्हें भी जी भारतीय जनता है ना ये ਉਹਦੇ ਵਾਸਤੇ ਪੈगाम है। और क्योंकि इलैक्शनस ਜਿਹੜੇ ਨੇ ਉਹ ਆਉਂਦੇ ਪਏ ਨੇ और मैं ਚਾਹਨੀ ਹਾਂ ਕਿ ਜਿਹੜੀ ਭਾਰਤੀ ਆਵਾਮ ਹੈ ਉਹ ਵੀ ਜ਼ਰਾ ਆਪਣੀ ਅੱਖਾਂ ਖੋਲ ਲਵੇ। लेकिन ये है कि भारतीय आवाम हमेशा अपनी ਅੱਖਾਂ खोल के भी फिर भी अनदेखा कर ਦਿੰਦੀ है बहुत कुछ। सो लिहाजा आज ਦਾ व्लॉग शुरू करते हैं। जनाब एक ऐसी ਜਿਹੜਾ ਸੱਚਾਈ ਹੈ ਉਹਨੂੰ ਬੇਨਕਾਬ ਕਰਾਂਗੇ ਜਿਹਦੇ ਵਿੱਚ ਇੰਤਖਾਬੀ ਜਲਸਿਆਂ ਦੀ ਜਿਹੜੀ ਰੌਣਕ ਹੈ ਉਹ ਛੁਪੀ ਹੋਈ ਹੈ। ਉਹ ਨਾਰੇ ਉਹ ਚਮਕ ਜਿਹੜੀ ਜਲਸਿਆਂ ਦੇ ਵਿੱਚ ਤਾਂ ਬਹੁਤ ਰੋਸ਼ਨ ਲੱਗਦੀ ਹੈ, ਬੜੀ ਜਗਮਗ ਜਗਮਗ ਕਰਦੀ ਹੈ ਲੇਕਿਨ ਜ਼ਮੀਨ ਤੇ ਉੱਤੇ ਉਤਰਦੇ ਹੀ ਨੇਰਾ ਛਾ ਜਾਂਦਾ। ਨਰਿੰਦਰ ਮੋਦੀ ਬਾਰ-ਬਾਰ ਕਹਿ ਚੁੱਕੇ ਹੈ ਤਰੱਕੀ, ਡਿਜੀਟਲ ਇਨਕਲਾਬ ਤੇ ਰੋਜ਼ਗਾਰ। ਇਹ ਵੱਡੇ ਵੱਡੇ ਜੁਮਲੇ ਜੋ ਲੱਗਦੇ ਤਾਂ ਬੜੇ ਪੁਰਾਸਰ ਨੇ, ਸਾਮੀਨ ਤਾਲੀਆਂ ਵੀ ਵਜਾਉਂਦੇ ਨੇ मगर सवाल यह है कि जो ये बयानात दी इन्नी चमक है तो फिर रोजगार कित्थे है, नौजवान कित्थे है, तालीम कित्थे है, नौकरी कित्थे है, मिली कि नहीं मिली, हकीकत की है। ये सारा कुछ सिर्फ और सिर्फ नारियां दे आले दुआले ही घुमदा फिरदा है। तुसीं सुनिया होएगा कि मेक इन इंडिया, ठीक है, सुनन च तां काफ़ी शानदार लगदा है कि असीं सनत लावांगे, रोजगार देवांगे, नौजवानों नूं काम देवांगे। लेकिन असल जिंदगी दे विच की हो रहा, सनत विच की हो रहा, रोजगार दी की तवक्कुआत ने लोकां नूं। ये जिहड़े वड्डे वड्डे दावे कीते जांदे है कि ये पूरे भी हुंदे कि रोजगार मिलदे, इन्ने दावे कीते जांदे है इन्हां विच तां कुछ भी नहीं हुंदा। ऑटोमेशन ने वो सारियां सहूलतां ही खो लईआं ने। ਜਿਹੜਾ ਸਾਦਾ ਮਜ਼ਦੂਰ ਸੋਚਦਾ ਸੀ ਕਿ ਨਾਰਿਆਂ ਦਾ ਕੋਈ ਜਾਦੂ ਹੋਏਗਾ ਮਗਰ ਜ਼ਮੀਨ ਦੇ ਉੱਤੇ ਕੁਝ ਨਹੀਂ ਲੱਭਦਾ। ਤੇ ਡਿਜੀਟਲ ਭਾਰਤ ਦੇ ਵੱਡੇ ਵੱਡੇ ਇਦਾਦੋ ਸ਼ੁਮਾਰ और PR रिपोर्ट्स ਦੇ ਵਿੱਚ ਦੱਸਿਆ ਜਾਂਦਾ ਹੈ ਕਿ ਡਿਜੀਟਲ ਰਸਾਈ ਵੱਧ ਗਈ ਹੈ ਜੀ। ਪਿੰਡਾਂ ਵਿੱਚ ਇੰਟਰਨੈਟ ਆ ਗਿਆ, 4G ਫੈਲ ਗਈ ਹੈ, ਕਨੈਕਟੀਵਿਟੀ ਵੱਧਦੀ ਪਈ ਹੈ। ਮਗਰ ਸਵਾਲ ਇਹ ਹੈ ਕਿ ਇਹ ਕਨੈਕਟੀਵਿਟੀ ਕਿਸਾਨ ਦੀ ਫਸਲ ਦਾ ਬਟਵਾਰਾ ਬਦਲਦੀ ਪਈ ਹੈ ਕਿ ਇਹ ਨੌਜਵਾਨ ਨੂੰ ਹਕੀਕੀ ਰੋਜ਼ਗਾਰ ਦਿੰਦੀ ਪਈ ਹੈ। ਡਿਜੀਟਲ ਕਨੈਕਸ਼ਨ ਜਦੋਂ ਤੱਕ ਹਕੀਕੀ ਮੁਆਸ਼ੀ ਮੌਕੇ ਵਿੱਚ ਤਬਦੀਲ ਨਾ ਹੋਵੇ ਉਹ ਸਿਰਫ ਔਰ ਸਿਰਫ ਇੱਕ ਖੁਸ਼ਨੁਮਾ ਨੰਬਰ ਰਹਿੰਦਾ ਹੈ ਔਰ ਸਰਕਾਰੀ ਇਦਾਦੋ ਸ਼ੁਮਾਰ ਵੀ कहानी सुनाते फिरते। यानी तुसी ये देखो कि दूजे पासे बहार वर्गी जिहड़ियां रियासतां ने उत्थे इंतखाबी रंग जमा के सिर्फ जलसे हुंदे सड़कां दे उत्ते, स्कूलां विच, खेतां विच ਉਹੀ ਪੁਰਾਣੀਆਂ ਕਮਜ਼ੋਰੀਆਂ ਨਜ਼ਰ ਆਉਂਦੀਆਂ ਨੇ। ਅੱਜ ਵੀ ਭਾਰਤ ਦੇ ਵਿੱਚ ਬੇਰੋਜ਼ਗਾਰੀ ਦੀ ਸ਼ਰ੍ਹਾ ਵੇਖ ਲਓ, ਨੌਜਵਾਨਾਂ ਨੂੰ ਰੋਜ਼ਗਾਰ ਮਿਲਦਾ ਹੈ ਕਿ ਨਹੀਂ ਮਿਲਦਾ ਉਹ ਵੇਖ ਲਓ। ਬੁਨਿਆਦੀ ਢਾਂਚਾ ਜਿਹੜਾ ਹੈ ਇੰਤਹਾਈ ਕਮਜ਼ੋਰ ਹੋ ਗਿਆ। ਯਾਨੀ ਜਲਸੇ ਦੇ ਬੈਨਰਸ ਤੇ ਜ਼ਮੀਨ ਦੇ ਉੱਤੇ ਹਕੀਕਤ ਆਪਸ ਵਿੱਚ ਮਿਲਦੇ ਹੀ ਨਹੀਂ ਪਏ। जगह जगह दावे कीते जांदे ने, बैनर्स लाए जांदे ने मगर आवाम दी झोली जिहड़ी है वो खाली दी खाली है। तो फिर सवाल तो पूछना बनता है ना भारतीय जनता दा। भारतीय जनता पता नहीं पुछदी है कि नहीं पुछदी। और हाँ जदों तुसीं अक्सरियत दी ताकत नाल खेलना चाहते हैं तो फिर बाज़ दफा बहुत दफा इदां हुंदी है कि जिहड़े ये पालन वाले जिहड़े बयानीए ने ना ये मजहबी या फिरका वराना जज्बात नूं भड़का दिंदे हैं और ये फौरी फायदा भी दे सकते हैं। शोर, यकजहती या वोटिंग दा रुख बदलना मगर कीमत की देनी पैंदी है समाजी हमांगी ते इख्तलाफे राय दा गड़ा दबा के। यानी लोकां दी जिहड़ी इख्तलाफे राय है उन्होंने कबूल ही नहीं किया जाता। ईवन के इलैक्शन दे विच तुहानूं भी पता है कि बकायदा तौर ते मैं वर्ड नहीं यूज करना चाहती, बंदे हायर कीते हुंदे कि वोटिंग किद्दां करानी है। तुहानूं तो पता ही है कि भारत दे विच डंडे दे जोर ते वोटिंग भी हुंदी है। सो मेरे देखण वालिओ भारती जिहड़े मेरे व्यूवर्स ने उन्हां नूं मैं यही कहांगी कि जो कोई तुहानूं ये कहे ना कि सब दा साथ या सब दा विश्वास तो फिर उन्होंने पुछो किहड़ा साथ, कित्थे दे मनसूबाबंदी दे अदादो शुमार, कित्थे दे रोजगार,
ਕਿੱਥੇ ਹੈ ਸਕੂਲਾਂ ਵਿੱਚ ਬਿਹਤਰੀ, ਕਿੱਥੇ ਕਿਸਾਨਾਂ ਨੂੰ ਉਹਦਾ ਹੱਕ ਮਿਲਦਾ ਪਿਆ। ਸਿਰਫ ਔਰ ਸਿਰਫ ਜਲਸਿਆਂ ਦੇ ਵਿੱਚ ਤੁਹਾਨੂੰ ਜਲੂਸ ਤੇ ਟੋਲਸ ਤੇ ਬੈਨਰਸ ਦਿਖਾ ਕੇ ਸਿਰਫ ਤਸੱਲੀਆਂ ਦਿੱਤੀਆਂ ਜਾਂਦੀਆਂ ਨੇ, ਲੇਕਿਨ ਘਰ ਜਾ ਕੇ ਫਿਰ ਤੁਸੀਂ ਉਹੀ ਬਹਿਸ ਕਰਦੇ ਆ ਕਿ ਹਰ ਦਫਾ ਇਸ ਪਾਰਟੀ ਨੂੰ ਇਲੈਕਟ ਕਰਨਾ, ਉਹਦੇ ਹੱਕ 'ਚ ਵੋਟ ਪਾਣਾ, ਲੇਕਿਨ ਆਪਣੇ ਜ਼ਾਤੀ ਹਾਲਾਤ ਉੱਥੇ ਦੇ ਉੱਥੇ ਹੀ ਖੜੇ ਹੁੰਦੇ। ਤੇ ਜਨਾਬ ਮੋਦੀ ਸਾਹਿਬ ਦੇ ਜਲਸਿਆਂ ਦੀ ਜਿਹੜੀ ਰੋਸ਼ਨੀ ਹੈ ਨਾ, ਉਹਦੇ ਵਿੱਚ ਅੰਧੇਰੇ ਦੀਆਂ ਨਿਸ਼ਾਨੀਆਂ ਤੁਸੀਂ ਵੇਖੋ, ਨਾਰੇ ਦੇ ਪਿੱਛੇ ਛੁਪੀਆਂ ਹੋਈਆਂ ਖਾਮੀਆਂ ਦੇਖੋ, ਬਲਕਿ ਅਮਲੀ ਨਾਕਾਮੀਆਂ ਵੀ ਵੇਖੋ, ਔਰ ਸਿਆਸੀ ਫਾਇਦੇ ਵਾਸਤੇ ਸਿਆਸੀ ਤਕਸੀਮ ਦਾ ਇਸਤੇਮਾਲ ਦੇਖੋ। ਜਦੋਂ ਦਾ ਇਹ ਮੋਦੀ ਆਇਆ ਹੈ, ਇਹਨੇ ਭਾਰਤੀ ਜਨਤਾ ਨਾਲ ਕੀਤਾ ਕੀ ਹੈ? ਕੀ ਉਹੀ ਤਰੱਕੀ ਹੈ ਜਿਹਦਾ ਵਾਅਦਾ ਇਹ ਹਮੇਸ਼ਾ ਕਰਦੇ ਆ, ਜਾਂ ਸਿਰਫ ਔਰ ਸਿਰਫ PR ਹੈ? ਯਾਨੀ LED ਬਲਬ ਤੇ ਵੱਡੇ ਵੱਡੇ ਸਾਈਨ ਬੋਰਡ ਕਿ ਲੋਕਾਂ ਨੂੰ ਇਹ ਅਹਿਸਾਸ ਦਿਲਾਓ ਕਿ ਨਾਰੇ ਦੀ ਚਮਕ ਅਗਰ ਉਹਨਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੇ ਹਕੂਕ ਤੇ ਉਹਨਾਂ ਦੇ ਬੱਚਿਆਂ ਦੇ ਮੁਸਤਕਬਲ ਨੂੰ, ਉਹਨਾਂ ਦੇ ਬੱਚਿਆਂ ਦਾ ਮੁਸਤਕਬਲ ਅਗਰ ਨਜ਼ਰ ਆਂਦਾ ਹੈ ਤਾਂ ਫਿਰ ਤਾਂ ਠੀਕ ਹੈ। ਅਗਰ ਉਹਨਾਂ ਦੇ ਬੱਚਿਆਂ ਦਾ ਮੁਸਤਕਬਲ ਨਜ਼ਰ ਨਹੀਂ ਆਂਦਾ ਤੇ ਫਿਰ ਸਿਰਫ ਔਰ ਸਿਰਫ ਇਹ ਇੱਕ ਧੋਖਾ ਹੈ। ਬਹਰਹਾਲ ਮੈਂ ਆਖਰੀ ਪੈਗਾਮ ਦੇਣਾ ਚਾਹਾਂਗੀ ਕਿ ਅਗਰ ਇੱਕ ਕੌਮ ਜਾਂ ਖਿੱਤੇ ਦੀ ਸਿਆਸਤ ਨੂੰ ਤੁਸੀਂ ਜਾਂਚਣਾ ਚਾਹੁੰਦੇ ਆ ਤਾਂ ਫਿਰ ਜਲਸਿਆਂ ਤੇ ਨਾਰਿਆਂ ਦੀ ਜਿਹੜੀ ਰੋਸ਼ਨੀ ਹੈ ਇਹਦੇ ਤੋਂ ਬਚਣਾ ਚਾਹੀਦਾ ਹੈ। ਆਵਾਮ ਦੀ ਫਲਾਹ ਬਹਿਬੂਦ ਵਾਸਤੇ ਕੰਮ ਕਰਨਾ ਚਾਹੀਦਾ ਹੈ, ਰੋਜ਼ਗਾਰ ਵਾਸਤੇ ਕਰਨਾ ਚਾਹੀਦਾ ਹੈ, ਤਾਲੀਮ ਵਾਸਤੇ ਕਰਨਾ ਚਾਹੀਦਾ ਹੈ, ਔਰ ਆਪਣੀ ਆਵਾਮ ਨੂੰ ਆਜ਼ਾਦੀ ਇਜ਼ਹਾਰੇ ਰਾਏ ਜਿਹੜਾ ਉਹਦਾ ਹੱਕ ਦੇਣਾ ਚਾਹੀਦਾ ਹੈ। 2025 ਜਿਹੜਾ ਚੱਲਦਾ ਪਿਆ ਨਾ, ਇਹਦੇ ਵਿੱਚ ਤਾਂ ਮੋਦੀ ਸਰਕਾਰ ਤੱਕ ਜਿੰਨੀ ਹੱਦ ਤੱਕ ਡੰਪ ਹੋ ਚੁੱਕੀ ਹੈ, ਮੇਰਾ ਨਹੀਂ ਖਿਆਲ ਕਿ ਦੁਬਾਰਾ ਇਹਨੂੰ ਆਵਾਮ ਲੈ ਕੇ ਆਵੇਗੀ, ਕਿਉਂਕਿ ਇਹਦੀ ਕਾਰਕਰਦਗੀ ਤੁਹਾਡੇ ਸਾਹਮਣੇ ਹੀ ਹੈ। ਭਾਰਤੀ ਆਵਾਮ ਨੂੰ ਜਿੰਨਾ ਜ਼ਹਿਰ ਪਾਕਿਸਤਾਨ ਦੇ ਬਾਰੇ ਚ ਇੰਡੀਅਨ ਮੀਡੀਆ ਪਾਉਂਦਾ ਹੈ ਨਾ, ਇਹਨਾਂ ਕੋਈ ਵੀ ਨਹੀਂ ਪਾਉਂਦਾ ਹੈਗਾ। ਇੰਡੀਅਨਸ ਜਿਹੜੇ ਹੈਗੇ ਨੇ ਉਹ ਬਜਾਤੇ ਖੁਦ ਪਾਕਿਸਤਾਨ ਦੇ ਨਾਲ ਇੰਨੀ ਨਫ਼ਰਤ ਦਾ ਇਜ਼ਹਾਰ ਨਹੀਂ ਕਰਦੇ, ਲੇਕਿਨ ਉਹਨਾਂ ਨੂੰ ਜਿਹੜਾ ਫੀਡ ਕੀਤਾ ਜਾਂਦਾ ਹੈ ਨਾ ਇਹ ਥਰੂ ਮੀਡੀਆ, ਉਹਦੇ ਕਰਕੇ ਜ਼ਹਿਰ ਉਹਨਾਂ ਦੇ ਵਿੱਚ ਪਾਇਆ ਜਾਂਦਾ ਹੈ। ਔਰ ਇਹ ਜ਼ਹਿਰ ਪਾਉਣ ਵਾਲਾ ਕੌਣ ਹੈ? ਮੋਦੀ। ਇਹ ਜ਼ਹਿਰ ਪਾਉਣ ਵਾਲਾ ਕੌਣ ਹੈ? ਇੰਡੀਅਨ ਚੈਨਲਸ। ਬਹਰਹਾਲ ਇਸ ਇਲੈਕਸ਼ਨ ਦੇ ਉੱਤੇ ਮਜ਼ੀਦ ਵੀ ਵਲੌਗਸ ਕਰਾਂਗੇ, ਲੇਕਿਨ ਮੈਂ ਚਾਹਿਆ ਕਿ ਜੀ ਇਸ ਮਜ਼ੀਦ ਇਸ ਬਾਰੇ ਚ ਵਲੌਗ ਕਰਨ ਤੋਂ ਪਹਿਲੇ ਜ਼ਰੂਰੀ ਇਹ ਹੈ ਕਿ ਜ਼ਰਾ ਇੱਕ ਵਾਰੀ ਭਾਰਤੀ ਆਵਾਮ ਨੂੰ ਇਹ ਕਹਿ ਦਈਏ ਕਿ ਯਾਰ ਹੁਣ ਜ਼ਰਾ ਸੋਚ ਸਮਝ ਕੇ ਵੋਟ ਕਾਸਟ ਕਰਿਓ, ਆਪਣੇ ਹਕੂਕ ਵਾਸਤੇ ਨਿਕਲਿਓ। ਤਾਂ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਸ।